तुम्हारी किस्मत खुल गई है। बिस्मिल्लाह अजे आया की होवे तुम्हारी किस्मत खुल गई है। हाय हाय हम से तुम्हारी किस्मत खुल गई है। हां सहेली बस हुन बहुत ही ना खोल तुम्हारी किस्मत खुल गई है। ओ होए किने सरीर सलून सलोलो किने किस्मत खोलन दे बार बार हुन तू नहीं हटन नहीं राती ओ नहीं सी हटन दिया ओ ते मरना किस्मत खोल के अंजन भी कर रहा सी कुत्ती नस्ल चुम्मियां ले रहा सी मेरे मथे तो किस्मत दी किस्मत का फ्लेवर चेक कर रहा था एला वे मैंने बड़ा ए ਇਹਨੂੰ ਫੜਾ ਅੱਗੇ ਵੀ ਅਸੀਂ ਇਹਨੂੰ ਫੜਾਉਨੇ ਆ लो मलकारी बादशाह के हुक्म के मुताबिक आज के बाद आप इस सल्तनत के बादशाह हैं। हां सहेली तुम इस तख्त की बादशाह बन गई हो। मैं बन गई बादशाह शाही ओए सारी जिंदगी है मैं यकीन कर घोड़ी बनी ते आज मैं बादशाह बन गई तुम बादशाह बन गई हो। हां वे हुन की कहना बादशाह सलामत के फरमान के मुताबिक ये शाही परिंदा छत से उड़ाना था अच्छा वो जिसके सर पर बैठना था वही यहाँ का बादशाह मुंतखब होना था फिर लिहाजा वो तुम्हारे सर पर बैठा है इसलिए तुम यहाँ की बादशाह अब बन भाई गई तेरे है। तेरे मैं तेरे अब मरना नहीं हो गए सारे जितने हां सहेली अपना मलकारिया हुन की कर रहा कपड़े बदलाओ। की इसको शाही कपड़े चेंज किए जाएं हां कपड़े लाओ कपड़े बदलाओ। अच्छा पहले दसो हम तो से अंदर जाके तुम्हारी वजह से वो बादशाह बन गया। वो मेरी वजह तो केड़ी गलों साले तेरी वजह तो काम खराब होया कबूतर तू मारा ये मन जिंदा की सी ਉਹਦਾ ਸੇਰੀ ਖੁੱਡੇ ਵਰਗਾ ਸੀ ਕਬੂਤਰ ਉਹਦੇ ਸਿਰ ਤੇ ਬਹਿ ਗਿਆ ਸਾਡਾ ਕੀ ਨਾਮ ਹੈ ਇਸ ਗੱਲ 'ਚ ਹੈ ਗੰਦੀ ਨਸਲ ਦਾ। ਪਰੇਸ਼ਾਨੀ ਵੱਧ ਗਈ ਹੈ ਯਾਰ ਹੁਣ ਬਾਦਸ਼ਾਹ ਕਿਹੋ ਜਿਹਾ ਆ ਗਿਆ ਸਾਡੇ ਉੱਤੇ ਐਤਾ ਗਈ ਆ ਇਹ ਸਮਝ ਨਹੀਂ ਆਉਂਦੀ ਵੀ ਬਾਦਸ਼ਾਹ ਨੂੰ ਬਦਲਣ ਦਾ ਕੋਈ ਤਰੀਕਾ ਸੋਚ ਉਹ ਤੇਰਾ ਘਰ ਹੀ ਰਮੰਡੀ ਆ ਮੇਰਾ ਘਰ ਜਾਏ ਬਾਦਸ਼ਾਹ ਸਲਾਮਤ ਦਾ ਸਾਰੇ ਬਾਦਸ਼ਾਹ ਸਲਾਮਤ ਕਿੱਥੇ ਆ ਮੇਰੀ ਜਵਾਨ ਬੱਚੀ ਮੌਤ ਦੇ ਖੂਹ ਤੇ ਚੁੱਕੀ ਗਈ ਆ ਮੈਨੂੰ ਮੇਰੀ ਬੱਚੀ ਚਾਹੀਦੀ ਅਗਰ ਬੱਚੀ ਨੇ ਨਾ ਦਿੱਤੀ ਤੇ ਮੈਂ ਤੁਹਾਡੀਆਂ ਭੈਣਾਂ ਕੱਢ ਕੇ ਲੈ ਜਾਣੀਆਂ ਤੁਹਾਨੂੰ ਮੈਂ ਦੱਸ ਦਵਾਂ अदब ਬੇਅਦਬ ये शाही महल है तुम्हारी बच्ची कहाँ से उठाई ਵੇ गई ਉਰਦੂ ਛੱਡ ਦੇ 3000 ਤੋਂ ਤੇਰੀ ਮਾਂ ਨੂੰ ਕਸ਼ਪ ਵਾਲੇ ਬੜੀ ਫਿਰਦੇ ਆ ਬੱਚੀ ਨੇ ਆ ਓਏ ਮਸਲੇ ਵੇ ਹਰਾਮ ਦੇ ਨੌ ਹੀ ਲਵਾਲਾ ਸਾਰੀ ਫਾੜੀ ਛਿੱਲ ਕੇ ਰੱਖ ਦਿੱਤੀ ਆ ਆ ਰਕਸ਼ਾ ਲਿਆ ਰੇ ਭੈਣ ਦਾ ਛਿਲਾ ਫਸਿਆ ਆ ਡੇਲੀ ਡਰਾਮੇ ਤੇ ਆਉਂਦਾ ਪਤਾ ਨਹੀਂ ਇਹਦੀ ਮੰਜੀ ਚੋਰੀ ਹੋਈ ਆ ਜਾਂ ਦੇ ਅੱਬੇ ਨੇ 300 ਰੁਪਏ ਵੀ ਘਰ ਲੇਟ ਆਈ ਤੇਰੀ ਮਾਂ ਨਾਲ ਮੀਟਿੰਗ ਆ ਇਹਨੂੰ ਵੀ ਲਿਆ ਦੇ ਇਧਰ ਆ ਕਦੀ ਤੇਰੀਆਂ ਭੈਣਾਂ ਨਹੀਂ ਮਿਲਦੀਆਂ ਇੱਕ ਮਿੰਟ ਆ ਲੈ ਪੈਸੇ ਫੜ ਇੱਥੇ ਦੰਦ ਕੱਢੀ ਜਾਂਦਾ ਇੱਥੇ ਇੱਕ ਫੜ ਲਾ ਪੈਸੇ तेरे पैसे फटदा ਆ ਨਹੀਂ ਮੈਂ ਤੈਨੂੰ ਦੇ ਫੜ ਆ ਮੇਰੇ ਗੱਲੇ 'ਚ ਪਾ ਦੇ ਬਗੈਰਤ ਨਾ ਹੋਰ ਤਾਂ ਓਏ ਪਾ ਗੱਲੇ 'ਚ ਸਾਲਿਆ ਜਿੱਦਾਂ ਗੱਲੇ ਦਾ ਮੂੰਹ ਆ ਤੂੰ ਹੱਥ ਪਾ ਕੇ ਹੋਰ ਕੱਢ ਲੈਣੇ ਆ ਮੈਨੂੰ ਮੇਰੀ ਬੱਚੀ ਚਾਹੀਦੀ ਤੁਹਾਨੂੰ ਮੈਂ ਦੱਸ ਦਵਾਂ ਇਹ ਬੱਚੀ ਚੁੱਕੀ ਕਿੱਥੋਂ ਗਈ ਆ ਮੌਤ ਦੇ ਖੂਹ ਤੋਂ ਉਹ ਹੁਣ ਮੌਤ ਦੇ ਮੂੰਹ 'ਚ ਆ ਵੇ ਇਹਦੀ ਮਾਂ ਦੀ ਛੱਪੜ ਦਾ ਚੱਕਰ ਲਾਇਆ ਜਾ ਕੇ ਛੱਪੜ 'ਚ ਰੱਖਿਆ ਜਾਂਦਾ ਹੀ ਨਹੀਂ ਅੱਜ ਮੈਂ ਤੈਨੂੰ ਜਾਂਦਾ ਦਿਖਾਉਣਾ ਮੈਨੂੰ ਮੇਰੀ ਬੱਚੀ ਚਾਹੀਦੀ ਆ ਠੀਕ ਹੈ ਮੈਂ ਇੱਥੇ ਕੱਲੀ ਨਹੀਂ ਆਈ ਨਾਲ ਮੇਰੀ ਭਤੀ ਆਈ ਆ ਉਹ ਧੀ ਸੱਦ ਲੈ ਬਾਹਰ ਮੱਲਾ ਠੀਕ ਨਹੀਂ ਉਹ ਵੀ ਠੀਕ ਨਹੀਂ ਅਰੇ ਕਤਰੀਨਾ क्या नाम है तुम्हारा ਆਏ ਵੇ ਅੰਮੀ ਬਾਜੀ ਦਾ ਪਤਾ ਲੱਗਿਆ ਵਾ ਕੋਈ ਆ
ਕੇ ਮੈਨੂੰ ਮਹੀਨਾ ਹੋ ਗਿਆ ਆਇਆ ਅੱਜ ਤਾਂ ਗੱਲ ਸ਼ੁਰੂ ਕੀਤੀ ਆ ਬਾਜੀ ਦਾ ਪਤਾ ਲੱਗਿਆ ਵਾ ਇੱਥੇ ਇਹਨੇ ਤੇ ਦਰਬਾਰ ਦੀ ਤਲਾਸ਼ੀ ਲੈਣੀ ਸੀ ਇਹਨੇ ਕਿਤੇ ਬਾਜੀ ਮੇਰੀ ਕਿਤੇ ਨੁੱਕਰੇ ਨਾ ਲਾਈ ਹੋਵੇ ਇਹ ਕੀ ਆਵੇ ਤੈਨੂੰ ਮੈਨੂੰ ਹੱਥ ਨਾ ਲਾਵੀਂ ਮੈਂ ਤੈਨੂੰ ਦੱਸਾਂ ਮੈਂ ये महल है यहाँ बात करने का कोई सलीका है ऐसे बात नहीं होती यहाँ ਆਇਆ ਮੀਆਂ ਕੰਜਰ ਮੇਰੇ ਬੁੱਲਾਂ 'ਚ ਬੁੱਲ ਪਾਉਣ ਡਿਆ ਵਾ ਹਾਏ ਨਾ ਕੀ ਆਵੇ ਇਹ ਤੈਨੂੰ ਮੇਰੀ ਬੰਦਾ ਉਹਨਾਂ ਦੀ ਕਸਮ ਹੈ ਅੰਮੀ ਇਹਨੂੰ ਕੰਜਰ ਨੂੰ ਹਟਾ ਲਾ ਇਹਦਾ ਕਿੰਨਾ ਦਿਲ ਕਰਨ ਡਿਆ ਵਾ ਇਹ ਤੈਨੂੰ ਕੀ ਆਵੇ यशिका ਕੀ ਆ ये तुम्हारा एंटीना है ਹਾਂ ਟੀਨਾ ਵਾ ਇਹ ये पीटीवी चुक लेता ਇਹਦੇ ਕੋ ਭਾਵੇਂ ਭੈਣ ਚੁਕਾ ਲਾ ਉਹ ਮੇਰੀ ਹਾਂ ਸ਼ਾਦੀ ਆ ਅਗਲੇ ਹਫਤੇ ਤੇ ਮੈਂ ਹਾਂ ਕੰਮ ਸਿੱਖਣਾ ਤੇ ਕੰਮ ਕੰਜਰਾ ਸਹੀ ਸਿੱਖੀ ਦਾ ਆਉਂਦਾ ਆਉਂਦੇ ਪੁੱਠੇ ਕੰਮਾਂ ਤੇ ਲਾਏਗਾ ਉਹਨੂੰ ਮੈਂ ਤੈਨੂੰ ਕਹਿੰਦੀ ਆਰਾਮ ਨਾਲ ਬਹਿ ਹਾਏ ਲਾ ਕੀ ਆਵੇ ਤੈਨੂੰ ਮੈਂ ਤਾਂ ਹੈਰਾਨ ਆ ਵੀ ਅਸੀਂ ਬਾਦਸ਼ਾਹ ਦੇ ਡੇਰੇ ਤੇ ਆਏ ਜਾਂ ਫੀਜਾ ਦੇ ਡੇਰੇ ਤੇ ਆਏ ਹੋਤੀ ਆ ਬਗੈਰ ਨਾ ਹੋਣ ਦਾ ਆ ਮੈਨੂੰ ਪਸੰਦ ਹੈ ਬਾਤ ਪਸੰਦ ਹੈ ਆਰਾਮ ਦੀਆਂ ਲੀਡ ਹਿਲ ਗਈ ਸਾਰੀਆਂ ਨੱਚਣ ਤੋਂ ਬਹਿ ਜਾਣੀਆਂ ਮੈਂ ਤੈਨੂੰ ਕੀ ਕੀ ਆ ਆਵੇ ਹਰਾਮ ਦੀ ਤੇਰੀ ਰਸੌਲੀ ਛੇੜਦਾ ਆ ਤੇਰਾ ਨਹੀਂ ਸਮਝਾਉਂਦੀ ਅੱਛਾ ਤੂੰ ਤਾਂ ਮੇਰੇ ਨਾਲ ਰੱਫੜ ਪਾ ਕੇ ਬਹਿ ਜਾ ਕਰ ਤੂੰ ਮੇਰੀ ਧੀ ਆ ਮੈਨੂੰ ਤੇ ਤੋਂ ਖੌਫ ਹੋਣ ਡਿਆ ਆ ਹਾਂ ਮੈਂ ਕੀ ਆ ਇਹਦਾ ਮੂੰਹ ਤੇ ਜੁੱਤੀ ਮਾਰ ਕੰਜਰ ਮੇਰੀ ਜਵਾਨੀ ਚੂਸਣ ਲੱਗਾ ਸੀ ਉਹ ਤੇ ਹਜ਼ਾਰ ਲਾਈ ਪਏ ਕੰਜਰੋਂ ਪਾਗਲ ਹੋਏ ਪਏ ਕਦੀ ਕਰਾਚੀ ਦੀਆਂ ਮਾਡਲਾਂ ਨਹੀਂ ਦੇਖੀਆਂ ਸਾਡੀ ਬੱਚੀ ਚੁੱਕੀ ਆ ਇਹ ਹਰਾਮਦਿਆਂ ਨੂੰ ਇੰਜੋਇਮੈਂਟ 'ਚ ਚੜੀ ਆ ਬਾਜੀ ਦਾ ਪਤਾ ਲੱਗਿਆ ਵਾ ਤੈਨੂੰ ਕੋਈ ਹੈ ਬਗੈਰ ਤੇ ਇੱਕ ਝੁਮੀ ਦੇ ਨਹੀਂ ਇਹਨੂੰ ਕੰਜਰ ਨੂੰ ਹਟਾ ਲੈ ਇਹਦੀ ਅੱਖਾਂ 'ਚ ਮੈਨੂੰ ਗੰਦੀ ਫਿਲਮ ਨਜ਼ਰ ਆਉਣ ਡਈ ਇੱਕ ਝੁਮੀ ਦੇ ਰਹਿਣ ਤੇ ਤੂੰ ਮੈਂ ਤੇ ਹਾਲ ਲਾਵੇ ਕੀ ਆਵੇ ਤੈਨੂੰ यशिका ਤੈਨੂੰ ਮੈਂ ਘਰ ਕਹਿੰਦੀ ਰਹੀ ਮੇਰੇ ਆਲੇ ਦੁਆਲੇ ਇੱਟਾਂ ਲਵਾ ਦੇ ਤੈਨੂੰ ਪਤਾ ਵੀ ਜ਼ਮਾਨਾ ਕਿੰਨਾ ਖਰਾਬ ਹੋਇਆ ਪਿਆ ਵਾ ਹਾਏ ਮੈਂ ਮਰ ਗਈ ਇਹਦੀ ਕਿੱਡੀ ਲੰਮੀ ਜ਼ੁਬਾਨ ਹੈ ਬੰਦਾ ਤਾਂ ਮੈਨੂੰ ਚਾਹੀਦਾ ਆ ਉਹ ਝੋਰਿਆ ਆਵੇ ਇਹ ਗੱਲ ਤਾਂ ਸੁਣੂ ਰਿਹਾ ਉਹ ਝੋਰਿਆ ਇਹਨੇ ਤਾਂ ਪਿਛਲਾ ਕਮਰਾ ਵੀ ਸਾਫ਼ ਕਰ ਦੇਣਾ ਹੈ ਓਏ ਅੰਮੀ ਐਡੀ ਕੀ ਜ਼ਬਾਨ ਆ ਇਹਦੇ ਨਾਲ ਤੇਰਾ ਕੀ ਬਣਨਾ ਤੈਨੂੰ ਤਾਂ ਵੈਪਰ ਚਾਹੀਦਾ ਵਾ ਬਗੈਰ ਤੇ ਬਾਜੀ ਦਾ ਪਤਾ ਲੱਗਿਆ ਵਾ ਸਾਰੇ ਮਹਿਲ ਦੇ ਵਿੱਚ ਪਤਾ ਕਰ आप फिर जनाब खाने में जाए ਹਾਏ ਆਉਨੇ ਇਤਨਾ ਖਾਣਾ ਚੱਲ ਜਾਈਏ ਬਾਜੀ ਕਿੱਥੇ ਮੇਰੀ ਇੱਥੇ ਕੋ ਔਰਤ ਸਾਡੀ ਗਵਾਚੀ ਹੋਈ ਮੇਰੀ ਭੈਣ आप ਬੋਟੀ जनाब खाने में जाए ਮੈਂ ਕਹਿੰਦੀ ਅਗਰ ਇਸ ਮਹਿਲ 'ਚ ਮੇਰੀ ਬਾਜੀ ਨਾ ਲੱਭੇ ਤੇ ਮੈਂ ਮਹਿਲ ਦਾ ਰਹਿਣ ਕੱਖ ਨਹੀਂ ਦੇਣਾ ਅੰਮੀ 300 रुपया ले नहीं 300 रुपया ਓਏ ਅੰਮੀ ਜਿੱਦਾਂ ਕਹਿਣ ਡਿਆ ਮੇਰਾ ਦਿਲ ਇਹਨੂੰ ਨਾ ਕਰਨ ਨੂੰ ਨਹੀਂ ਕਰਨ ਡਿਆ चल 300 ले ला हुन की है ਮੈਂ 300 ਨਹੀਂ ਲਿਆ ਕਦੀ ਜ਼ਿੰਦਗੀ ਦੇ ਵਿੱਚ ਜਾਂਦਾ ਨਾਲ ਭੱਲਿਆਂ ਦੀ ਪਲੇਟ ਦੇ आप जनाब खाने में जाए बादशाह सलामत आएंगे ਵੇ ਨਨਕਾਣੇ ਦੇ ਫਜ਼ਲੋ ਰਹਿਮਾਨ ਦਫਾ ਹੋ ਜਾ ਕਿਸੇ ਪਾਸੇ ਬਾਦਸ਼ਾਹ ਆਵੇ ਤਾਂ ਸਾਡਾ ਜ਼ਰੂਰ ਦੱਸਣਾ ਮਤਲਬ ਆਰਾਮਦੇ ਤੈਨੂੰ ਪਤਾ ਵੀ ਹੈ ਮੈਂ ਬੰਦਾ ਆ ਬਾਹਰ ਆ ਜਰਾ वो जान दो ओ मैं ਜਾ ਕੀ ਕਰ ਬਟਾ ए सुहागरात बनाने लगा जी ਜੇ ਸਮਝ ਨਾ ਆਵੇ ਤਾਂ ਮੇਰੇ ਕੋਲ ਪਜਾਮਾ ਦੀ ਫੜਕੜੀ ਮੰਗਵਾ ਲਈ जान अब सुहागरात तो बाद जावा फिर जब अला यार पुरुष वाल इधर उधर कर लवी की होया सर आ मैंने दे दियो वाल एडे वड्डे नहीं है फूक मार के परे परे कर लियो ਉਹ ਕਿੱਥੇ ਫੂਕਾਂ ਮਰਵਾਈ ਜਾਂਦੇ ਆ ਉਹ ਕਿਹੜਾ ਤੁਹਾਡੀ ਭੈਣ ਦੇ ਚੁੱਲ੍ਹੇ 'ਚ ਮੈਂ ਛੱਲੀ ਰੱਖਦੀ ਆ ਮੈਂ ਕਿਹਾ ਮੈਨੂੰ ਸਰਾਣੇ ਦੀ ਥਾਂ ਰੱਖ ਲਓ ਨਾਲ ਮੈਂ ਵੇਖੀ ਜਾਊਂਗਾ ਐ ਮੁਖਤਸਰ ਔਰਤ ਦਾ ਬੱਚਾ जान
ਸੁਹਾਗਰਾਤ ਵੇਚਣੀ ਆ ਵੇਚਣੀ ਆ ਓਏ ਇਹਦੇ ਭਰਾ ਨਾਲ ਗੱਲ ਕਰਿਆ ਚਲੋ ਯਾਰ ਚਲੋ ਨਾ ਵੇਚੋ ਜਾਂ हाँ जी ਇਹਦੇ ਨਾਲ ਆਪਾਂ ਸੁਹਾਗਰਾਤ ਜੀਟੀ ਰੋਡ ਤੇ ਬਣਾਉਂਦੇ हाँ ਚਾਹ ਦੇ ਪੌਦੇ ਲੈ ਜਾ ਯਾਰ ਮੇਰੀ ਬੀਵੀ ਆ ਮੈਂ ਸਿਰ ਤੇ ਪਿਆਰ ਦੇਣਾ ਫਿਰ ਤੁਸੀਂ ਕਹਣਾ ਜ਼ੈਲ ਕੀ ਕਰ ਰਿਹਾ ਅਸੀਂ ਸੁਹਾਗਰਾਤ ਮਨਾ ਲਈ ਜੀ ਹਾਂ ਬੋਲ ਵੈਸੇ ਸੁਹਾਗਰਾਤ ਦਾ ਤੈਨੂੰ ਫਾਇਦਾ ਭਲਾ ਕੀ ਆ ਕੀ ਹੈ ਇਹਦੇ ਬੱਚੇ ਬਹੁਤ ਮਹਿੰਗੇ ਵਿਕਣੇ ਆ ਜਰਮਨ ਸ਼ਾਫਟ ਆਏ ਸਹੀ ਕਹਿ ਰਿਹਾ ਪਿਛਲੇ ਸਾਲ ਇਹਨਾਂ ਨੇ 2 ਸੂਏ ਰਹੇ ਆ ਇਹਨਾਂ ਦੀ ਕੁੱਤੀ ਨੂੰ ਮੇਰਾ ਬੜਾ ਹੀ ਪਿਆਰ अच्छा ਮੈਂ ਐਡੀ ਮੁਸ਼ਕਿਲ ਕੁੱਤੀ ਪੂਰੀ ਜ਼ਿੰਦਗੀ 'ਚ ਦੇਖੀ ਹੀ ਨਹੀਂ ਇਹਦੇ ओ हेलो मैंने बदतमीजी नहीं करनी मैं करन नस के आई हूं ਘਰੋਂ ਨੱਸ ਕੇ ਆਈ ਆ हाँ ਨੱਸ ਕੇ ਵੀ ਆਈ ਆ ਇੱਥੇ ਵੀ ਗਾਣਾ ਕਰ ਦਿੱਤਾ मैं क्या मेरे जल्दी जल्दी कमरा दे दियो मेरा बॉयफ्रेंड भी बाहर खड़ोता है ਬॉयਫ੍ਰੈਂਡ ਤੁਹਾਡਾ ਨਾਲ ਹੈ हाँ ਅੱਛਾ ਜੀ ਆ ਕੀ ਜ਼ਮਾਨਾ ਆ ਗਿਆ ਯਾਰ ਕੁੜੀਆਂ ਭਜਾ ਬੰਦਿਆਂ ਨੂੰ ਲੈ ਕੇ ਆਉਣ ਡਈਆਂ ਮੈਨੂੰ ਇਸ ਗੱਲ ਤੋਂ ਹੈਰਾਨਗੀ ਵੀ ਘਰੋਂ ਨੱਸ ਕੇ ਆਈ ਆ ਇਹੀ ਵਿਆਹ ਤੂੰ ਆਪਣੇ ਮਾਪਿਓ ਦੀ ਮਰਜ਼ੀ ਨਾਲ ਕਰ ਲੈਂਦੀ ਤੇ ਕੀ ਸੀ ਇਸ ਦਿਨ ਲਈ ਤੈਨੂੰ ਜੰਮਿਆ ਸੀ ਵੀ ਤੂੰ ਨੱਸ ਕੇ ਆਵੇਂ ਯਾਦ ਰੱਖੀ ਇੱਕ ਗੱਲ की ਉੱਧੜ ਗਈਆਂ ਦਾ ਦਾਜ ਨਹੀਂ ਹੁੰਦਾ ਤੇ ਨਾ ਕੋਈ ਪਾਉਂਦਾ ਗਹਿਣਾ ਬੇਸ਼ਰਮੀ ਦਾ ਤਾਨਾ ਉਹਨਾਂ ਨੂੰ ਉਮਰਾਂ ਵਜਦਾ ਰਹਿਣਾ ਨਾ ਕਿਧਰੇ ਆਵੇ ਜਾਵੇ ਨਾ ਵਿੱਚ ਸ਼ਰੀਕੇ ਬਹਿਣਾ ਉਹ ਜਿਹਨਾਂ ਲਾ ਦੇਣੀ ਇੱਜ਼ਤ ਮਾਪਿਓ ਦੀ ਉਹਨਾਂ ਸੁਖੀ ਕਦੇ ਨਹੀਂ ਰਹਿਣਾ ਬਸ ਠੀਕ ਹੈ ਤੇ ਸਿਰ ਤੇ ਪਿਆਰ ਦੇ ਕੇ ਆਪਣੇ ਘਰ ਲੈ ਜਾ ਬਹੁਤ ਹੁੰਦਾ ਇੰਨੇ ਹੁੰਦਾ ਜੇ ਤੇਰੀ ਗੈਰ ਤੇ ਜਾਗ ਪਈ ਮੈਂ ਤੇਰੇ ਨਾਲ ਆ ਮੈਂ ਤੇਰਾ ਸਾਥ ਦੇਵਾਂਗਾ ਕੌਣ ਹੈ ਤੇਰਾ ਬॉयਫ੍ਰੈਂਡ मेरा बॉयफ्रेंड बाहर खड़ोता है एड्डा सोहना है ना ਤੁਸੀਂ ਉਹਨੂੰ ਵੇਖੋਗੇ ਤੁਹਾਡੇ ਰੰਗ ਉੱਡ ਜਾਣੇ ਨੇ ਯਾਰ ਸੋਹਣਾ ਹੀ ਹੋਣਾ ਤਾਂ ਜਿਹੜਾ ਕੁੜੀ ਭਜਾ ਲਿਆ ਬਾਬਾ ਜੀ ਹਾਂ। ਦੇਖ ਲੈਨੇ ਉਹਨੂੰ ਵਾਸਤੇ ਮਾਰੋ ਕਿੱਡਾ ਸੋਹਣਾ ਕਿਤੇ ਸਰ ਤੁਸੀਂ ਆ ਕਰੋ ਉਹਨਾਂ ਨੂੰ ਬੁਲਾਓ ਨਾ ਮੈਂ ਦੋਵਾਂ ਨੂੰ ਤੁਹਾਨੂੰ ਕਮਰੇ ਦੇ ਵਿੱਚ ਭੇਜੀਏ अच्छा मैं बुलानी ਤੁਸੀਂ ਕਮਰਾ ਓਕੇ ਕਰੋ जानू ਗੰਦੀ ਕਾਹ ਲੈ ਕੇ ਬੰਦ ਕਰ ਆ ਸਾਲਾ ਮਿਊਜ਼ਿਕ ਵਾਲਾ ਵਾ ਇਹ ਤੇ ਜਨਾਜ਼ੇ ਨੂੰ ਮੋਢਾ ਦੇਵੇ ਅਗਲੇ ਮਈਤ ਦੁਬਾਰਾ ਨਵਾਉਂਦੇ ਆ ओ हेलो मेरे जानू ਨੂੰ ਕੁਝ ਨਹੀਂ ਕਹਿਣਾ ਐਡਾ ਸੋਹਣਾ ਹੈ ਆ ਜਿਹੜਾ हाँ ਇਹਦੇ ਨਾਲ ਭੱਜ ਗਿਆ ਆਂ ਹਾਂ ਇਹਦੇ ਨਾਲ ਤਾਂ ਤੂੰ ਤੁਰ ਕੇ ਆਉਂਦੀ ਇਹਨੇ ਤਾਂ ਕਿਸੇ ਨੇ ਸ਼ੱਕ ਕਰਨੀ ਸੀ ਅਗਲਾ ਨੇ ਕਹਿਣਾ ਸੀ ਪਤਾ ਨਹੀਂ ਕਿਤੇ ਛੱਡਣ ਚੱਲਾ ਚੱਲ ਆਓ ਤੇ ਛੋਟੀ ਆ ਤੈਨੂੰ ਵੀ ਅਕਲ ਨਹੀਂ ਆਈ ओ ਤੇਰਾ 9 ਨੰਬਰ ਦੀ ਜੁੱਤੀ ਦੇ ਡੱਬੇ ਵਰਗਾ ਮੂੰਹ ਆ ਗੰਦੀ ਕਿਸੇ ਬਾਤ ਕੌਣ ਲੈ ਚਲਾਓਗੇ ਓਏ ਓਏ ਉਰਦੂ ਨਾ ਬੋਲੇ ਸੁਹਾਗਰਾਤ ਦੀ ਗੰਦੀ ਟਾਕੀ ਤੇਰੇ ਨਾਲੋਂ ਸਾਫ਼ ਹੁੰਦੀ ਆ ਪਤਾ ਨਹੀਂ ਮੇਰਾ ਕਿਉਂ ਦਿਲ ਕਰਦਾ ਇਹਦੇ ਚੰਡਾ ਮਾਰ ਦਵਾਂ ਪਤਾ ਨਹੀਂ नहीं, ਮੈਨੂੰ ਨਹੀਂ ਸਮਝ नहीं, ਆਉਂਦੀ नहीं, मेरे जानू ਨੂੰ ਕੁਝ ਨਹੀਂ ਕਹਿਣਾ ਤੇਰਾ ਜਾਨੂ ਸੋਹਣਾ ਵਾ ਨਾ ਹਾਂ। ਇਹ ਜਿੱਥੋਂ ਸੋਹਣਾ ਇਹਦਾ ਹਿੱਸਾ ਲਾ ਕੇ ਰੱਖ ਲੈ ਇਹ ਸਾਰਾ ਹੀ ਕਟਿਆ ਵਢਿਆ ਜਾਣਾ ਬਸ ਵਿੱਚੋਂ ਇੰਨਾ ਕੁ ਸੋਹਣਾ ਨਿਕਲਣਾ ਇਹੋ ਜਿਹੀਆਂ ਸਿਰੀਆਂ ਝੰਗ ਬਜ਼ਾਰ ਪਈਆਂ ਹੁੰਦੀਆਂ ਫੱਟੇ ਤੇ ਆ ਸੋਹਣਾ ਮੇਰਾ जानू ਬਹੁਤ ਗੁੱਸੇ ਵਾਲਾ ਹੈ ਗੁੱਸਾ ਕਰ ਜਾਂਦਾ ਹੈ ਇਦਾਂ ਦਾ ਬੰਦਾ ਜਦੋਂ ਗੁੱਸਾ ਕਰਦਾ ਹੋਵੇ ਤੇ ਨਹਾਉਣ ਵਾਲੀ ਚੱਪਲ ਖਾ ਜਾਂਦਾ ਹੁੰਦਾ ਇਹੋ ਜਿਹਾ ਗੁੱਸੇ ਐਕਸਕਿਊਜ਼ ਮੀ कितनी गर्मी है जावेद ਇੱਕ ਸਾਬਣ ਦੇਣਾ ਲੈ ਸਰ ਲੈ ਸਰ ਆਈ ਲਵ ਸਾਬਣ ਆਈ ਲਵ ਸਾਬਣ ਸਾਬਣ ਆਹ ਸਹੀ ਹੈ ਖਰਚਾ ਬਚਾਇਆ ਅਗਲੇ ਨੇ ਆਪਣਾ कितनी गर्मी है जावेद इधर ਉਹ ਓਏ ਤੁਹਾਨੂੰ ਗਰਮੀ ਵੀ ਲੱਗਦੀ ਹੈ मेरी स्किन का मसला है ਤੁਹਾਡੀ ਦਾ ਹਾਂਜੀ ਤੁਹਾਡੀ ਸਕਿਨ ਇਸ ਟਾਈਮ ਨਾਲ ਚੰਡਾ ਮੰਗ ਰਹੀ ਆ ਔਰ ਤੁਹਾਡੀ ਸਕਿਨ ਨੂੰ ਟਾਈਮ ਨਾਲ ਚੰਡਾ ਪੈ ਜਾਣ ਤੇ ਸਹੀ ਹੋ ਜਾਏਗੀ ਨਹੀਂ ਤਾਂ ਸਾਈਡ ਇਫੈਕਟ ਹੋ ਜਾਣਾ ਇਹਦਾ ਕੈਸਾ ਹੜੱਪੇ ਵਰਗਾ ਮੂੰਹ ਆ ਕਿਸ ਹਿਸਾਬ ਨਾਲ ਇਹਦਾ ਵਿਆਹ ਕੀਤਾ ਵਿਆਹ ਕੀ सारे कर दो उसने कीता मैं ਤੈਨੂੰ ਮੈਂ ਵੀ ਨਹੀਂ ਕਹਿਣਾ ਤੇਰਾ ਖੋਤੀ ਦਾ ਉਦੋਂ ਮੂੰਹ ਆ ਜਦੋਂ ਲਿੱਦ ਕਰਦੀ ਆ ਜਦੋਂ ਬਾਅਦ ਚ ਚੀਂਗੇ ਲਾਉਂਦੀ ਨਾ ਉਦਾਂ ਦਾ ਵਾ ਉਦਾਂ ਦਾ बड़ा ध्यान पैंदा तेरे उधर नु ਹਾਂ ਔਰ ਯਾਰ ਇਹਦਾ ਮਤਲਬ ਜੀ ਆ ਵਸੀਮ ਸਾਹਿਬ ਆ ਗਏ ਸਰ ਤੁਸੀਂ ਉਹ ਮੇਰੇ ਕੋ ਥੋੜੀ ਜਿਹੀ ਮਿਸਟੇਕ ਹੋ ਗਈ ਆ ਕੀ ਹੋਇਆ ਸਰ ਬਾਜੀ ਤੇਰੀ ਨਾ ਥੋੜੀ ਜਿਹੀ ਡਿਸਟਰਬ ਹੋ ਗਈ ਆ એનર્ਜੀ ਡਰਿੰਕ ਲਿਆ ਦੋ ਨੂੰ ਸਰ એનર્ਜੀ ਡਰਿੰਕ ਤੁਸੀਂ 2 ਮੰਗਵਾਉਣੇ ਤੁਹਾਡੇ ਵਾਸਤੇ ਕਿਉਂਕਿ ਜਿਹੜਾ ਟੋਆ ਤੁਸੀਂ ਪੂਰਨ ਡਏ ਹੋ ਨਾ ਉਹ ਆਮ ਬੰਦਾ ਨਹੀਂ ਪੂਰ ਸਕਦਾ ਸਰ ਤੁਸੀਂ ਬੇਵਕੂਫ ਆਪ ਲੱਗੇ ਹੋ ਇੱਥੇ ਮੰਗਾਓ ਮਸ਼ੀਨਾਂ ਟਰਾਲੀਆਂ ਮੰਗਾਓ ਮਿੱਟੀ ਦੀਆਂ ਭਰ ਭਰ ਵਿੱਚ ਸੁੱਟੇ ਤੈਨੂੰ ਪਤਾ ਵੀ ਆ ਮੇਰੀ ਸੁਹਾਗਰਾਤ ਦਾ ਬੀਵੀ ਮੇਰੇ ਨਾਲ ਆ ਜੀ। ਕੁੜੀ ਫੇਰ ਸੱਦ ਲਈ ਉਹ ਤੁਸੀਂ ਮੈਨੂੰ ਪਾਗਲ ਸਮਝਦੇ ਆ ਸਰ ਅਸੀਂ ਕੁੜੀ ਸੱਦੀ ਨਹੀਂ ਗਈ ਉਹ ਭਾਈ ਛੱਡਣ ਆਇਆ ਨਾਲ ਦਾ ਉਹ ਹੈਲੋ ਮੇਰੇ ਤੇ ਨਜ਼ਰ ਨਹੀਂ ਰੱਖਣੀ ਮੇਰਾ जानू ਮੇਰੇ ਨਾਲ ਹੈ ਆ ਤੇਰਾ ਜਾਨੂ ਆ ਕਿੰਨੇ ਰੇਟ ਹੋਏਗਾ 15 ਤੇ ਫੋਨ ਕਰ ਕਿਉਂ ਭਾਈ ਕਿਉਂ ਮਾਂ ਦੀ ਓਏ ਗੱਲ ਇਹ ਗੱਲਾਂ ਇਹ ਗੱਲਾਂ ਇਹਨਾਂ ਨੇ ਕਹਿਣਾ ਇਹ ਤੋਂ ਵਧਿਆ ਗੱਲ ਇਹ ਆ ਕਿ ਕੁੜੀ ਇਹ ਕੀ ਹੈ
ਤੇਰੇ ਨਸੀਬਾਂ ਦੇ ਵਿੱਚ ਜੋ ਸੀ ਤੈਨੂੰ ਮਿਲ ਗਿਆ ਕਮਰਾ ਨਾ ਲਾ ਇੱਥੇ ਚੁੱਪ ਕਰਕੇ ਇਹਨੂੰ ਲੈ ਕੇ ਕਬਰਸਤਾਨ ਦੀਆਂ ਕਿਕਰਾਂ ਤੇ ਚੜ ਜਾ ਇਹ ਬੰਦਾ ਕਮਰਿਆਂ 'ਚ ਪਾਉਣ ਵਾਲਾ ਨਹੀਂ ਮੇਰੀ ਗੱਲ ਜ਼ਹਿਨ 'ਚ ਰੱਖੀ ਮੈਨੂੰ ਨਹੀਂ ਪਤਾ ਮੈਨੂੰ ਕਮਰਾ ਚਾਹੀਦਾ ਸਿਰਫ 2 ਘੰਟੇ ਦੀ ਗੱਲ ਹੈ 2 ਘੰਟੇ ਦੀ 2 ਘੰਟੇ ਬਾਅਦ ਵੈਸੇ ਵੀ ਫੌਤ ਹੋ ਜਾਣਾ ਇਹਦਾ ਮੂੰਹ ਹੀ ਮਰਹੂਮਾ ਵਰਗਾ ਵਾ ਇਹੋ ਜਿਹਾ ਜਨਾਜ਼ੇ ਦਾ ਆਖਰੀ ਬੰਦਾ ਹੁੰਦਾ ਵਾ ਉਹ ਜਿੱਦਾਂ ਦਾ ਬੰਦੇ ਦਾ ਇਹਦੇ ਨੈਣ ਨਕਸ਼ਾ ਇਦਾਂ ਦਾ ਬੰਦਾ ਹਟਦਾ ਹੀ ਨਹੀਂ ਹੁੰਦਾ ਇਹੋ ਜਿਹਾ ਬੰਦਾ ਕੰਮ ਵੀ ਉਦੋਂ ਸ਼ੁਰੂ ਕਰਦਾ ਜਦੋਂ ਪਹਿਲੇ ਸੱਪ ਲੜਾਉਂਦਾ ਵਾ ਅੱਛਾ ਗੱਲ ਇਹ ਬਸ ਕਰੋ ਮੇਰੇ ਜਾਨੂ ਦੀ ਬੇਇੱਜ਼ਤੀ ਇੰਨੀ ਨਾ ਕਰੋ ਆਓ ਜਾਨੂ ਇਹਦੇ ਫੱਟ ਵੀ ਨਹੀਂ ਵੇਖਣਾ ਇਹ ਤੇਰੇ ਓਏ ਹੋਏ ਹੋਏ ਪੈਸਾ ਪੂਸਾ ਵੀ ਦੇਣਾ ਕਮਰੇ ਦੇ ਵਿੱਚ ਸਰ 50000 ਰੁਪਿਆ ਇਹ 5 ਸਟਾਰ ਹੋਟਲ ਹੈ 50000 ਰੁਪਿਆ ਕਮਰੇ ਦਾ ਕਿਰਾਇਆ ਹੈ ਉਹਦੇ ਕੋਲ 13,000 50000 ਕਮਰੇ ਦਾ ਮੈਂ ਕੱਲਾ ਕਮਰਾ ਲੈਣਾ ਸਮਾਨ ਮੇਰੇ ਕੋਲ ਹੈਗਾ 50,000 ਰੁਪਇਆ ਤੂੰ ਨਹੀਂ ਦੇ ਸਕਦਾ ਉਹਦੇ ਕੋਲ 1300 ਹੁੰਦਾ ਉਹਨੇ ਇਹਦੇ ਨਾਲ ਦੀ ਪੈਂਟ ਲੈ ਲੈਣੀ ਸੀ ਉਹਨੇ ਕਿੱਥੋਂ ਦੇਣਾ 50,000 ਸਰ ਰੁਪਿਆ 50000 ਰੁਪਿਆ ਕਮਰੇ ਦਾ ਵਾ ਚਲੋ ਕੋਈ ਲੈ ਲੈ 50000 ਰੁਪਏ ਪੈਸੇ ਦੇਣੇ ਆ ਤੇ ਅੰਦਰ ਜਾਣਾ ਵਾ ਵੀਰੇ ਨੇ ਤੇ ਇੱਥੋਂ ਤੁਹਾਨੂੰ ਬਾਹਰ ਕੱਢ ਦਿਆਂਗੇ ਪੈਸੇ ਦੇਣੇ ਆ ਤੇ ਅੰਦਰ ਜਾਣਾ ਵਾ ਉਹਦਾ ਅੰਦਰ ਨਹੀਂ ਹੋ ਜਾਣਾ ਇਹਨੇ ਉੱਤੇ ਹੱਥ ਰੱਖ ਦੇਣਾ ਵਾ ਬੜਾ ਸ਼ਰਾਰਤੀ अच्छा आप ऐसा करें कि आए आपको कमरा दिखाते हैं चलो। तो पैसे जो कमरे के अंदर दाखिल होने से पहले आपने देने हैं मुझे कमरे में एसी रखा हुआ क्यों लाश रखनी तू गर्मी बहुत है ना ਚਲੋ ਜਾਨੂ ਜੀ ਅੰਦਰ ਚਲੀਏ 617 ਨੰਬਰ ਕਮਰਾ ਵਾ ਇਹਨੂੰ ਚੁੱਪ ਕਰਕੇ ਬਨੈਣ ਪਵਾ ਕੇ ਉੱਤੇ ਝਾਲ ਵਾਲੀ ਨਹਿਰ ਤੇ ਲੈ ਜਾ 10000 ਅੱਛਾ ਜੀ ਬਾਹਰ ਹੀ ਖਲੋਤੇ ਹੋ ਓਕੇ ਓਕੇ ਉਹ ਭਾਈ ਤੁਹਾਨੂੰ ਮੁਬਾਰਕਾਂ ਹੋਣ ਤੁਸੀਂ ਹੀਰੋ ਬਣਨ ਲੱਗੇ ਹੋ ਅਸੀਂ ਹਾਂਜੀ ਓਏ ਉਹ ਕਿਦਾਂ ਇੱਥੇ ਪਰ ਫਿਲਮ ਸਟਾਰ ਆਈ ਏ ਇੱਥੇ ਹਾਂਜੀ ਓਏ ਜੀਓ ਯਾਰ ਜੇ ਫਿਲਮ ਸਟਾਰ ਆਈ ਮੈਨੂੰ ਫਿਲਮਾਂ ਚ ਆਉਣ ਦਾ ਬੜਾ ਸ਼ੌਕ ਆ ਮੈਨੂੰ ਕਿਤੇ ਫਿਲਮ 'ਚ ਵੀ ਪਵਾ ਦਿਓ ਤੂੰ ਪਹਿਲੇ ਕਦੀ ਫਿਲਮ 'ਚ ਆਇਆ ਹਾਂ ਮੈਂ ਆਇਆ ਮੇਰੇ ਤਾਏ ਦੇ ਮੁੰਡੇ ਦਾ ਵਿਆਹ ਸੀ ਉਹਦੇ ਵਿਆਹ ਤੇ ਫਿਲਮ ਬਣਾਈ ਮੈਂ ਆਇਆ ਵਿੱਚ ਮੇਰੀਆਂ ਵੀ ਦੁਆਵਾਂ ਤੇਰੇ ਨਾਲ ਆ ਤੂੰ ਵੀ ਹੌਸਲਾ ਫੜ ਪਾਗਲ ਦੇ ਬੱਚਿਆ ਜਿਹੜੀ ਮਸਤੂਰਾਤੀ ਦੁਆ ਨਾ ਇੰਜ ਕਬੂਲ ਹੁੰਦੀ ਹੈ ਓਏ ਤੁਸੀਂ ਸਾਰੇ ਪਾਗਲ ਹੋ ਗਏ ਕੀ ਹੋਇਆ ਤੈਨੂੰ ਉਹ ਮੈਨੂੰ ਦੁਆ ਜਿਹੜੀ ਕੁੜੀ ਆਉਂਦੀ ਮੇਰੇ ਦੁਆ ਤੇ ਨਾ ਦਵੇ ਉਹਦੀ ਇੱਜ਼ਤ ਕਰ ਤੂੰ ਪਾਗਲ ਹੈ ਉਹ ਤੇਰੇ ਨਵੇਂ ਟੈਲੈਂਟ ਦਾ ਤਾਂ ਸਾਨੂੰ ਹੁਣ ਪਤਾ ਲੱਗਿਆ ਹਾਂ ਸਾਨੂੰ ਦੱਸਦਾ ਸਹੀ ਐਵੇਂ ਅਸੀਂ ਖਰਚਾ ਕਰਕੇ ਲਾਹੌਰ ਜਾਈਦਾ ਬੇਵਕੂਫ ਆਦਮੀ ਪਹਿਲੇ ਮੈਂ ਉਹਨਾਂ ਦੇ ਸੁਣਾ ਜੀ ਕੀ ਕਹਿ ਰਹੇ ਹੋ ਜੀ ਦੱਸ ਦਿਓ ਦੱਸੋ ਵੀ ਤੁਹਾਡੀ ਸਾਰਿਆਂ ਦੀ ਹਾਜ਼ਰੀ ਲੱਗਣ ਲੱਗੀ ਆ ਲਾਈਨ ਬਣਾ ਲਓ ਅੱਜ ਸੁੱਕਾ ਕੋਈ ਨਹੀਂ ਜਾਂਦਾ ਨਾਲੇ ਮੇਰੀ ਗੱਲ ਸੁਣ ਉਹਦੀ ਇੱਜ਼ਤ ਕਰੋ ਇੰਨਾ ਚੰਗਾ ਤੇ ਹੈ ਜਰਾ ਉੱਠ ਕੇ ਬਖਾਰਾ ਜਾਨ ਓਏ ਹੋਏ ਇਹੀ ਗੱਲ ਮਾਂ ਪਿਓ ਦੀ ਮੰਨੀ ਹੁੰਦੀ ਅੱਛਾ ਬਿਜ਼ਨਸਮੈਨ ਹੋਣਾ ਸੀ ਦੇਖੋ ਸਹੀ ਇਹ ਹੈ ਕੌਣ? ਇਹ ਮਾਂ ਪਿਓ ਦੀ ਦਵਾ ਹੀ ਲੱਗੀ ਆ ਤੇ ਇੱਥੇ ਆਇਆ ਵੀਰਿਆ ਓਏ ਪਾਗਲ ਹੋ ਗਿਆ ਹੈ। ਇਹ ਕੌਣ ਆ ਇਹ ਤੈਨੂੰ ਨਹੀਂ ਪਤਾ ਕੌਣ ਹੈ ਨਹੀਂ ਨਹੀਂ ਵੱਡਾ ਪੁੱਤਰ ਹੈ ਮੇਰਾ ਓ ਮੇਰਾ ਕਾਸ਼ੀ ਜਵਾਨ ਹੋ ਗਿਆ ਕੋਈ ਐਸੀ ਗੱਲ ਨਹੀਂ ਹੈ ਵੇ ਸੁੱਕਾ ਜਿਹਾ ਫੀਡਰ ਤੈਨੂੰ ਮੇਰੇ ਮੂੰਹ नो बिल्कुल नहीं निपर पाड़ोगे तुम नहीं ना बिल्कुल नहीं ना ਕਿਉਂ मैं ਮਾਂ ਤਾਂ ਤੈਨੂੰ ਲੱਭ ਗਈ ਆ ਅੱਬਾ ਲੱਭਣ ਲਈ ਹੁਣ ਕਾਰਪੋਰੇਸ਼ਨ ਤੈਨੂੰ ਦਰਖਾਸਤ ਦੇਣੀ ਪੈਣੀ ਹੈ ਓਏ ਸਾਰੇ ਡਰਾਮਾ ਕਰੀ ਜਾਂਦੇ ਆ ਭਾਜੀ ਨੂੰ ਹਲਾਈ ਵੀ ਜਾਈ ਵਾਲੇ ਬੈਠੇ ਨਹੀਂ ਇਹ ਸੋਚ ਕੀ ਰਿਹਾ ਹੈ ਇਹ ਆਪਣੇ ਤੌਰ ਤੇ ਤੈਨੂੰ ਕਮਰੇ 'ਚ ਲੈ ਗਿਆ ਹੈ ਇਹ ਆਪਣੇ ਤੌਰ ਤੇ ਹੁਣ ਸੋਚਦਾ ਕੀ ਆ ਕੀ ਵੀ ਕਮਰੇ 'ਚ ਲੈ ਗਿਆ ਅੱਗੋਂ ਇਹ ਕਹਿਣ ਡਿਆ ਹੁਣ ਇਹ ਵਾਕਈ ਤੈਨੂੰ ਜ਼ਹਿਨੀ ਤੌਰ ਤੇ ਕਮਰੇ 'ਚ ਲੈ ਗਿਆ ਤੇ ਬਾਹਰ ਰੱਖਿਆ ਵਾਲਾ ਕਾਲਾ ਪਿਆ ਫਟਾਫਟ ਕਰੋ ਯਾਰ ਜਾ ਤੁਸੀਂ ਆਂਦੇ ਹੋ ਦਿਲ ਖੁਸ਼ ਹੁੰਦਾ ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ ਲੇਕਿਨ ਇਹ ਗੱਲ ਜੇ ਰੱਖੋ ਜਿੱਡਾ ਮਰਜ਼ੀ ਗੌਰ ਨਾਲ ਦੇਖੋ ਇੱਕ ਦੋ ਵਾਰੀ ਨਾ ਇੰਜ ਕਰ ਲਿਆ ਕਰੋ ਉਹ ਫਿਰ ਪੱਠਿਆਂ ਦਾ ਮਸਲਾ ਨਹੀਂ ਬਣਦਾ ਉਹ ਤੂੰ ਪੱਠਿਆਂ ਦੀ ਗੱਲ ਕਰਨ ਡਿਆ ਇਹਦੇ ਵੱਲ ਦੇਖ ਕੇ ਸਾਡਾ ਉਲੂ ਦੇ ਪੱਠਿਆਂ ਦਾ ਮਸਲਾ ਬਣਿਆ ਪਿਆ ਰਾਸ਼ਦ ਜ਼ਰਾ ਤਮੀਜ਼ ਕਰਜ ਰਹੀ ਦਾ ਤਮੀਜ਼ ਨਾਲ ਤੂੰ ਸਾਸਾ ਮੇਰੀ ਨਹੀਂ ਵੀ ਤੇਰੇ ਨਾਲ ਕਾਹਦੀ ਤਮੀਜ਼ ਮੈਨੂੰ ਦੱਸ ਮੇਰਾ ਦਿਲ ਕਰ ਰਿਹਾ ਯਾਰ ਮੈਂ ਕਿਸੇ
ਬੰਦੇ ਨਾਲ ਫਸਾ ਬੰਦੇ ਨਾਲ ਨਾ ਬੰਦੇ ਜਿਹੜੇ ਮਰਜ਼ੀ ਨਾਲ ਫਸ ਜਾ 2 ਮਹੀਨੇ ਕੱਢ ਲਾ ਗਵਰਨਮੈਂਟ ਕਿਤੇ ਬੰਦੇ ਕੰਢੇ ਲੱਗ ਲੈਣ ਦੇ ਇਹ ਤੇ ਆਪ ਦੇਣੇ ਲੈਣ ਚ ਫਸੇ ਪਏ